18 ਸਾਲ ਦੀ ਉਮਰ ਤੋਂ ਲੈ ਕੇ 60 ਸਾਲ ਤੱਕ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਠਮਾਰੀ ਨਹੀਂ ਹੈਗੀ ਉਹ ਜ਼ਰੂਰ ਆ ਕੇ ਪਾਰਟਿਸਿਪੇਟ ਕਰਕੇ ਬਲੱਡ ਡੋਨੇਸ਼ਨ ਕਰਨ ਦੇ 3 ਬੰਦੇ ਦੀ ਜਾਨਾਂ ਬਚਦੀਆਂ। ਜ਼ਿੰਦਗੀ 'ਚ ਪੈਸੇ ਦੇ ਕੇ ਟੈਂਪਰੇਰੀ ਦਾ ਜਾਨ ਬਚਾ ਸਕਦੇ ਹੋ, ਪਰ ਖੂਨਦਾਨ ਦੇ ਕੇ ਤੁਸੀਂ ਕਿਸੇ ਨੂੰ ਜੀਂਦੇ ਰਹਿਣ 'ਚ ਮਦਦ ਕਰਦੇ ਹੋ। ਬਿਲਕੁਲ ਸਾਹਮਣੇ ਪਾਸੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਟਾਇਰਾ ਬੀਨਾ ਰੋਡ ਦੇ ਸਾਹਮਣੇ ਕਈ ਏਕੜ ਦੇ ਵਿੱਚ ਜਿਹੜੀ ਪਾਰਕਿੰਗ ਆ ਉਸ ਦਾ ਪ੍ਰਬੰਧ ਉਹਨਾਂ ਨੇ ਕੀਤਾ ਹੈਗਾ ਆ। ਗੇਟ ਵੜਦਿਆਂ ਹੀ ਲੱਭੇ ਖੱਬੇ ਪਾਸੇ ਜੋੜਾ ਘਰ ਹੈਗਾ, ਗਠੜੀ ਘਰ ਹੈਗਾ, ਸਟੋਲਰ ਘਰ ਹੈਗਾ। ਜੇ ਕਿਸੇ ਨੂੰ ਵੀਲ ਚੇਅਰ ਦੀ ਸਹੂਲਤ ਹੈਗੀ ਆ ਸਾਡੇ ਕੋਲ ਆ ਸਕਦੇ ਆ, ਪੰਜਾਬੀ ਰੇਡੀਓ ਵਾਲਿਆਂ ਕੋਲ ਪਹੁੰਚ ਜਾਣਾ ਆ ਕੇ। ਬਿਲਕੁਲ ਨਾਲੇ ਬਿਲਕੁਲ ਪੰਜਾਬੀ ਰੇਡੀਓ ਦਾ ਬੂਥ ਹੈਗਾ, ਉੱਥੇ ਪਹੁੰਚ ਜਾਣ ਤੇ ਅਸੀਂ ਵੀਲ ਚੇਅਰ ਦੀ ਉਹਨਾਂ ਨੂੰ ਸੇਵਾ ਪਾਵਾਂਗੇ ਜੀ। ਸੋ ਜਿੰਨੀਆਂ ਵੀ ਸੰਗਤਾਂ ਦੇਖ ਰਹੀਆਂ ਸੁਣ ਰਹੀਆਂ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇੱਥੇ ਪਹੁੰਚੋ ਤਾਂ ਕਿ ਜਿਹੜੀਆਂ ਸਰਕਾਰਾਂ ਇਹ ਚਾਹੁੰਦੀਆਂ ਆ ਵੀ ਆਪਾਂ ਸਿੱਖਾਂ ਨੂੰ ਗੁਰੂ ਘਰਾਂ ਨਾਲੋਂ ਤੋੜ ਸਕੀਏ, ਉਹਨਾਂ ਨੂੰ ਜਿਹੜਾ ਆ ਮੂੰਹ ਤੋੜਵਾ ਜਵਾਬ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਉੱਤੇ ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਗੁਰਦੁਆਰਾ ਸਾਹਿਬ ਯੂਨੀਵਰਸਿਟੀ ਟਾਇਰਾ ਬੀਨਾ ਰੋਡ ਦੇ ਵਿੱਚ 45ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਸਭ ਦਾ ਸਵਾਗਤ ਕਰਦੇ ਹਾਂ। ਸਭ ਨੂੰ ਸਾਡੀ ਟੀਮ ਵੱਲੋਂ ਸਾਡੇ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ, ਆਪਾਂ ਇਸ ਟਾਈਮ ਯੂਨੀਵਰਸਿਟੀ ਟਾਇਰਾ ਬੀਨਾ ਗੁਰਦੁਆਰਾ ਸਾਹਿਬ ਜਿੱਥੇ ਨਗਰ ਕੀਰਤਨ ਕੱਲ੍ਹ ਨੂੰ ਹੋਣੇ ਆ ਸ਼ੁਰੂ ਹੋਣਗੇ ਤੇ ਉੱਥੇ ਦੀਵਾਨ ਚੱਲ ਰਹੇ ਆ। ਆਪਾਂ ਇੱਥੇ ਹਾਜ਼ਰ ਹੈਗੇ ਆ। ਦਿਨ ਬਿਲਕੁਲ ਕਲੀਨ ਹੋ ਗਿਆ। ਕੱਲ੍ਹ ਕਾਫੀ ਮੀਂਹ ਪਿਆ ਸੀ। ਸੋ ਜਿੰਨੀਆਂ ਵੀ ਸੰਗਤਾਂ ਦੇਖ ਰਹੀਆਂ ਸੁਣ ਰਹੀਆਂ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇੱਥੇ ਪਹੁੰਚੋ ਤਾਂ ਕਿ ਜਿਹੜੀਆਂ ਸਰਕਾਰਾਂ ਇਹ ਚਾਹੁੰਦੀਆਂ ਆ ਵੀ ਆਪਾਂ ਸਿੱਖਾਂ ਨੂੰ ਗੁਰੂ ਘਰਾਂ ਨਾਲੋਂ ਤੋੜ ਸਕੀਏ, ਉਹਨਾਂ ਨੂੰ ਜਿਹੜਾ ਆ ਮੂੰਹ ਤੋੜਵਾ ਜਵਾਬ ਦਈਏ। ਸੋ ਬਿਲਕੁਲ 45ਵੇਂ ਮਹਾਨਗਰ ਕੀਰਤਨ ਦੇ ਪ੍ਰਬੰਧ ਪੂਰੇ ਹੋ ਚੁੱਕੇ ਆ। ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਚੱਲ ਰਿਹਾ ਆ। ਹੁਣ ਆਓ, 2 ਦਿਨ ਪਹਿਲਾਂ ਹਰਜੋਤ ਸਿੰਘ ਜੀ ਮੀਂਹ ਪੈਣ ਦੇ ਨਾਲ ਮਿੱਟੀ ਘੱਟਾ ਬਹਿ ਗਿਆ ਤੇ ਨੋ ਡਾਊਟ ਕਿਤੇ ਮਾੜਾ ਮੋਟਾ ਤੁਹਾਨੂੰ ਗਾਰਾ ਪਾਣੀ ਕਿਤੇ ਮਾੜਾ ਮੋਟਾ ਲੱਗੂਗਾ, ਪਰ ਓਡੀ ਕੋਈ ਫਿਕਰ ਨਹੀਂ ਆ। ਅੱਜ ਸਾਰਾ ਦਿਨ ਜਿਹੜੀ ਹੁਣ ਧੁੱਪ ਲੱਗੀ ਰਹਿਣੀ ਹੈ, ਜਿੱਦਾਂ ਹੁਣ ਆਪਾਂ ਸ਼ੁਰੂਆਤ ਕਰ ਰਹੇ ਹਾਂ, ਤਾਂ ਇਹ ਸਭ ਕੁਝ ਸੁੱਕ ਜਾਣਾ, ਬਹੁਤ ਵਧੀਆ ਰਹਿਣਾ। ਸੋ ਜਿਹੜੇ ਘਰਾਂ 'ਚ ਇਹ ਸੋਚ ਰਹੇ ਆ ਵੀ ਕਿੱਦਾਂ ਦਾ ਮਾਹੌਲ ਹੋਣਾ ਆ, ਮੌਸਮ ਤੁਸੀਂ ਦੇਖ ਸਕਦੇ, ਕੱਲੀਆਂ ਸ਼ਰਟਾਂ ਪਾਈਆਂ, ਇੰਨੀ ਠੰਡ ਵੀ ਨਹੀਂ ਆ। ਸੋ ਵਧੀਆ, ਪਰ ਹਾਂ ਜੈਕਟ ਵਗੈਰਾ ਜਿਹੜੀ ਉਹ ਨਾਲ ਲੈ ਆਓ। ਐਸੀ ਕੋਈ ਗੱਲ ਨਹੀਂ, ਜੇ ਕਿਤੇ ਹਵਾ ਹੁਵਾ ਚੱਲੇ ਤਾਂ ਬੰਦੇ ਦਾ ਬਚਾਅ ਰਹਿੰਦਾ ਆ। ਤੇ ਬਾਕੀ ਆਓ ਹੁਮ ਹੁਮਾ ਕੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਜਿਹੜਾ ਤੁਸੀਂ ਪਹੁੰਚੋ। ਜੋੜੇ ਘਰ ਇਹਨਾਂ ਨੇ ਸਪੈਸ਼ਲ ਬਾਹਰ ਲੱਗੇ ਆ, ਸਟਰੋਲਰਸ ਦਾ ਜਿਹੜਾ ਉਹਨਾਂ ਨੇ ਧਿਆਨ ਆ, ਗਠੜੀ ਘਰ ਆ, ਬਾਕੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਪੰਜਾਬੀ ਰੇਡੀਓ USA ਦਾ ਬੂਥ ਆ। ਜਦੋਂ ਮੇਨ ਤੁਸੀਂ ਰੋਡ ਤੋਂ ਟਾਇਰਾ ਬੀਨਾ ਰੋਡ ਤੋਂ ਸਾਹਮਣੇ ਦੇਖਦੇ ਆ ਜਿੱਥੇ ਨਿਸ਼ਾਨ ਸਾਹਿਬ ਆ, ਨਿਸ਼ਾਨ ਸਾਹਿਬ ਤੋਂ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਵੱਲ ਨੂੰ ਦੇਖ ਰਹੇ ਹੁੰਦੇ ਆ ਤਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਇੱਧਰੋਂ ਜਦੋਂ ਦੇਖਦੇ ਆ ਤਾਂ ਤੁਹਾਨੂੰ ਖੱਬੇ ਹੱਥ ਨੂੰ ਜਿਹੜਾ ਪੰਜਾਬੀ ਰੇਡੀਓ USA ਦਾ ਬੂਥ ਨਜ਼ਰ ਆਊਗਾ। ਅੱਜ ਸ਼ਨੀਚਰਵਾਰ ਦੇ ਦਿਨ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਉਹ ਵੀ ਜਿਹੜਾ ਉਹ ਨਾਲ ਨਾਲ ਚੱਲ ਰਿਹਾ ਆ। ਸੋ ਇਹ ਪੂਰਾ ਜਿਹੜਾ ਪ੍ਰਬੰਧ ਆ ਇਸ ਟਾਈਮ ਲੱਗਾ ਆ। ਸੰਗਤਾਂ ਲਗਾਤਾਰ ਜਿਹੜੀਆਂ ਉਹ ਇੱਥੇ ਪਹੁੰਚ ਰਹੀਆਂ, ਲਗਾਤਾਰ ਜਿਹੜੀਆਂ ਉਹ ਆ ਰਹੀਆਂ ਨੇ। ਸੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਹੁਮ ਹੁਮਾ ਕੇ ਜਿਹੜਾ ਉਹ ਜ਼ਰੂਰ ਪਹੁੰਚੋ। ਆਓ ਤੁਹਾਨੂੰ ਪਹਿਲੋਂ ਜੋੜੇ ਘਰ ਗਠੜੀ ਘਰ ਦੇ ਵਿੱਚ ਜਿਹੜਾ ਉਹ ਤੁਹਾਨੂੰ ਲੈ ਚੱਲਦੇ ਹਾਂ, ਜਿੱਥੇ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜੇ ਸੇਵਾਦਾਰ ਆ ਉਹ ਜਿਹੜੇ ਪ੍ਰਬੰਧ ਆ ਉਹ ਚਲਾਉਂਦੇ ਨੇ। ਸੋ ਤੁਸੀਂ ਦੇਖ ਸਕਦੇ ਆ ਵੀ ਇਹਨਾਂ ਨੇ ਕਾਫੀ ਜਿਹੜਾ ਇੱਕ ਵੱਡਾ ਗਠੜੀ ਘਰ ਤੇ ਨਾਲ ਜਿਹੜਾ ਜੋੜੇ ਘਰ ਆ ਉਹ ਬਣਾਇਆ ਆ। ਤੁਹਾਨੂੰ ਨੰਬਰ ਦੇ ਦਿੱਤਾ ਜਾਂਦਾ ਆ, ਤੁਹਾਡੇ ਸ਼ੂ ਜਿਹੜੇ ਇਸ ਦੇ ਵਿੱਚ ਰੱਖ ਦਿੱਤੇ ਜਾਂਦੇ ਆ ਤਾਂ ਜੋ ਤੁਸੀਂ ਆਓ। ਨਾਲ ਹੀ ਉਹਨਾਂ ਨੇ ਜੋੜੇ ਘਰ ਤੋਂ ਬਕਾਇਦਾ ਜਿਹੜੀ ਕਾਰਪੇਟ ਆ ਉਹ ਵਿਛਾਈ ਆ ਤਾਂ ਜੋ ਜਦੋਂ ਤੁਸੀਂ ਨੰਗੇ ਪੈਰੀ ਉੱਧਰ ਨੂੰ ਜਾਣਾ ਆ ਤੁਹਾਡੇ ਪੈਰਾਂ ਨੂੰ ਕੁਛ ਨਾ ਲੱਗੇ, ਸਾਫ਼ ਹੋ ਕੇ ਤੁਸੀਂ ਦਰਬਾਰ ਦੇ ਵਿੱਚ ਜਿਹੜਾ ਤੁਸੀਂ ਜਾਓ। ਸੋ ਇਹ ਕਾਫੀ ਜਿਹੜੇ ਨੌਜਵਾਨ ਤੋਂ ਲੈ ਕੇ ਜਿਹੜੇ ਬਜ਼ੁਰਗ ਆ ਉਹ ਸਾਰੇ ਜਾਣੇ ਇਹ ਸੇਵਾਦਾਰ ਗਰੁੱਪ ਦੇ ਵਿੱਚ ਜਿਹੜੇ ਉਹ ਹੁੰਦੇ ਆ। ਆਓ ਆਪਾਂ ਕਈਆਂ ਦੇ ਨਾਲ ਜਿਹੜੀ ਉਹ ਥੋੜ੍ਹੀ ਗੱਲਬਾਤ ਵੀ ਕਰਦੇ। ਇੱਥੇ ਤੁਸੀਂ ਦੇਖੋ ਵੀ ਇਹਨਾਂ ਨੇ ਸਟਰੋਲਰਸ ਦਾ ਵੀ ਜਿਹੜਾ ਉਹ ਪੂਰੀ ਤਰ੍ਹਾਂ ਪ੍ਰਬੰਧ ਕੀਤਾ ਆ। ਸਟਰੋਲਰਸ ਜਿਹੜੇ ਉਹ ਰੱਖੇ ਜਿਹੜੇ ਉਹ ਜਾ ਰਹੇ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਧੀਆ ਜੀ, ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਵਧਾਈਆਂ ਜੀ ਮਹਾਰਾਜ ਤੁਹਾਨੂੰ ਸਾਰਿਆਂ ਨੂੰ 45ਵੇਂ ਨਗਰ ਕੀਰਤਨ ਦੀਆਂ। ਸੋ ਚੱਲ ਰਿਹਾ ਸੇਵਾ ਬਹੁਤ ਵਧੀਆ ਚੱਲ ਰਹੀ ਆ ਜੀ। ਕਿੰਨੇ ਦੇ ਲੱਗ ਗਏ ਆ?
ਹਾਂ ਪਰਸੋਂ ਦੇ ਲੱਗੇ ਆ। ਠੀਕ ਹੈ ਜੀ। ਹਾਂ ਵੈਂਸਡੇ ਤੋਂ ਲੱਗੇ ਆ। ਠੀਕ ਹੈ ਜੀ। ਹਾਂਜੀ ਮੀਂਹ ਮੂੰਹ ਪੈ ਗਏ, ਚਲੋ ਠੀਕ ਆ, ਹਟ ਗਿਆ ਹੁਣ, ਤਾਂ ਅੱਗੇ ਨਹੀਂ ਰਹਿਣਾ, ਵਧੀਆ ਆ ਹੁਣ ਮੌਸਮ। ਜਾਂ ਹੁਣ ਤਾਂ ਵਧੀਆ ਲੱਗਦਾ, ਸੰਗਤ ਆਊਗੀ ਜ਼ਿਆਦਾ। ਹਾਂ। ਹਾਂ ਕੱਲ ਮੀਂਹ ਕਰਕੇ ਥੋੜੀ ਜਿਹੀ ਘੱਟ ਸੀ। ਸੋ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਇਸ ਟਾਈਮ ਜੋ ਦੇਖ ਰਹੀਆਂ? ਸੰਗਤਾਂ ਨੂੰ ਸਾਰਿਆਂ ਨੂੰ ਕਹਿੰਦੇ ਹੁਮ ਮਾ ਕੇ ਆਓ। ਗੇਟ ਵੜਦਿਆਂ ਹੀ ਲੱਭੇ ਖੱਬੇ ਪਾਸੇ ਜੋੜਾ ਘਰ ਹੈਗਾ, ਗਠੜੀ ਘਰ ਹੈਗਾ, ਸਟੋਲਰ ਘਰ ਹੈਗਾ। ਹਾਂ ਹਾਂ ਜੇ ਕਿਸੇ ਨੂੰ ਵੀਲ ਚੇਅਰ ਦੀ ਸਹੂਲਤ ਹੈਗੀ ਆ, ਸਾਡੇ ਕੋਲ ਆ ਸਕਦੇ ਆ। ਪੰਜਾਬੀ ਰੇਡੀਓ ਵਾਲਿਆਂ ਕੋਲ ਪਹੁੰਚ ਜਾਣਾ ਆ ਕੇ। ਬਿਲਕੁਲ ਨਾਲ ਹੀ ਬਿਲਕੁਲ ਪੰਜਾਬੀ ਰੇਡੀਓ ਦਾ ਬੂਥ ਹੈਗਾ, ਉੱਥੇ ਪਹੁੰਚ ਜਾਣਾ ਤੇ ਅਸੀਂ ਵੀਲ ਚੇਅਰ ਦੀ ਉਹਨਾਂ ਨੂੰ ਸੇਵਾ ਪਾਵਾਂਗੇ ਜੀ। ਜੀ ਬਿਲਕੁਲ ਸਾਧ ਸੰਗਤ ਜੀ ਜਿਹੜੇ ਸੇਵਾਦਾਰ ਹੈਗੇ ਨਿਸ਼ਕਾਮ ਸੇਵਾ ਕਰਦੇ ਆ। ਕੱਲਾ ਇਸ ਗੁਰੂ ਘਰ ਨਹੀਂ, ਜਿਸ ਗੁਰੂ ਘਰ ਵੀ ਨਗਰ ਕੀਰਤਨ ਹੁੰਦਾ ਆ ਹਮੇਸ਼ਾ ਉੱਥੇ ਪਹੁੰਚਦੇ ਆ, ਪੂਰੀ ਨਿਸ਼ਕਾਮ ਸੇਵਾ ਕਰਦੇ ਆ। ਕੱਲ ਗੁਰੂ ਘਰ ਦੀ ਕਮੇਟੀ ਵੱਲੋਂ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਜੀ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਇਹੀ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਆਓ। ਸੋ ਇਸ ਵਾਰ ਕਿੰਨੇ ਕੁ ਜਿਹੜਾ ਸੰਗਤ ਆਪਾਂ ਨੂੰ ਪਤਾ ਵੀ ਹਰ ਸਾਲ ਵੱਧ ਕੇ ਜਿਹੜਾ ਉਹ ਹੁੰਦੀ ਆ, ਸੋ ਰੈਡੀ ਆ ਤੁਸੀਂ? ਰੈਡੀ ਹੈ ਜਿੰਨੀ ਮਰਜ਼ੀ ਆਏ। ਮੋਸਟਲੀ 400 ਦੇ ਕਰੀਬ ਅਸੀਂ ਐਤਕੀ ਹੋਰ ਜਿਹੜੇ ਐਡ ਕੀਤੇ ਆ ਜੋੜਾ ਦਾ। ਠੀਕ ਆ। ਹਾਂ ਪਿਛਲੇ ਸਾਲ ਛੋਟਾ ਪੈ ਗਿਆ ਸੀ, ਠੀਕ ਆ। ਐਤਕੀ 400 ਨੰਬਰ ਜਿਹੜੇ ਵਾਧੂ ਕੀਤੇ ਆ, ਨਾਲ 400 ਹੋਰ ਐਡ ਕਰ ਦਿੱਤੇ। ਸੋ ਮਤਲਬ ਜੀ ਬੇਝਿਜਕ ਹੋ ਕੇ ਪਹੁੰਚੋ, ਗੁਰੂ ਘਰ ਪਹੁੰਚੋ, ਤੇ ਇਹਨਾਂ ਖੁਸ਼ੀਆਂ ਦੇ ਵਿੱਚ ਜਿਹੜਾ ਉਹ ਆਪਾਂ ਜੁੜੀਏ, ਸੰਗਤ ਦੇ ਦਰਸ਼ਨ ਕਰੀਏ, ਗੁਰੂ ਸਾਹਿਬ ਤੋਂ ਜਿਹੜੀ ਉਹ ਸੇਧ ਲਈਏ। ਤੇ ਇਸੇ ਤਰੀਕੇ ਦੇ ਨਾਲ ਨਿਸ਼ਕਾਮ ਸੇਵਾ ਕਰਨ ਵਾਲੇ ਸੇਵਾਦਾਰ ਗਰੁੱਪ ਆ, ਇਹਨਾਂ ਦੀ ਵੀ ਤੁਸੀਂ ਵੱਧ ਤੋਂ ਵੱਧ ਮਦਦ ਕਰੋ। ਬਹੁਤ ਬਹੁਤ ਧੰਨਵਾਦ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਗੇ ਜਿਹੜਾ ਵਧਦੇ ਆ ਵੀਰ ਜੀ ਵੀ ਆਪਣੇ ਨਾਲ ਗੱਲ ਕਰਦੇ ਆ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਕੀ ਨਾਮ ਹੈ ਜੀ? ਮਨਜਿੰਦਰ ਸਿੰਘ। ਹਾਂਜੀ ਮਨਜਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਆ? ਨਗਰ ਕੀਰਤਨ ਹੁਮ ਆ ਕੇ ਪਹੁੰਚੋ ਜੀ। ਸਾਰੀਆਂ ਪ੍ਰਬੰਧਕਾਂ ਨੇ ਸੇਵਾ, ਸਾਰੀਆਂ ਹੀ ਡਿਊਟੀਆਂ ਪੂਰੀਆਂ ਕੀਤੀਆਂ ਹੋਈਆਂ। ਸਾਰਿਆਂ ਦਾ ਪੂਰਾ ਇੱਥੇ ਇੰਤਜ਼ਾਮ ਆ। ਸੰਗਤ ਦੀ ਉਡੀਕ ਆ। ਹਾਂਜੀ ਹੁਮ ਆ ਕੇ ਪਹੁੰਚੋ ਜੀ। ਸੋ ਬਿਲਕੁਲ ਆਓ, ਤੁਹਾਨੂੰ ਅੱਗੇ ਜਿਹੜਾ ਹੁਣ ਲੈ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਜਿਹੜੇ ਤੁਹਾਨੂੰ ਦ੍ਰਿਸ਼ ਦਿਖਾਉਂਦੇ ਆ। ਇਹ ਨਵੇਂ ਜਿਹੜੇ ਕੁਝ ਗੇਟ ਜਿਹੜੇ ਉਹ ਬਣੇ ਆ, ਨਾਲ ਦੇ ਨਾਲ ਜਿਹੜੀ ਬਿਲਡਿੰਗ ਆ ਉਹ ਇਸ ਟਾਈਮ ਤਿਆਰ ਜਿਹੜੀ ਪੂਰੀ ਤਰ੍ਹਾਂ ਹੋ ਚੁੱਕੀ ਆ। ਸੋ ਨਵੇਂ ਗੇਟ ਦਰਸ਼ਨੀ ਜਿੱਦਾਂ ਗੇਟ ਹੁੰਦੇ ਆ, ਇਹਨਾਂ ਦੀ ਜਿਹੜੀ ਉਸਾਰੀ ਆ ਉਹ ਆਲਰੇਡੀ ਹੋ ਚੁੱਕੀ ਆ। ਸੋ ਮਲਟੀਪਲ ਗੇਟਸ ਜਿਹੜੇ ਗੁਰੂ ਘਰ ਦੇ ਵੱਖ-ਵੱਖ ਥਾਂ ਤੋਂ ਜਿਹੜੀ ਐਂਟਰੈਂਸ ਆ ਉੱਥੋਂ ਆ। ਇਹ ਦੱਸਦੇ ਜਾਈਏ ਇਸ ਵਾਰ ਜਿਹੜੀ ਹਰਜੋਤ ਸਿੰਘ ਜੀ ਆਪਣੇ ਦੇਖਣ ਵਾਲਿਆਂ ਦੀ ਸਹੂਲਤ ਲਈ ਜਿਹੜਾ ਆਪਾਂ ਦੱਸਦੇ ਜਾਈਏ ਵੀ ਜਿਹੜੀ ਫਰੰਟ ਦੇ ਵਿੱਚ ਇਸ ਵਾਰ ਜਿਹੜੀ ਰੋਡ ਆ, ਟਾਇਰਾ ਬਿਊਨਾ ਰੋਡ ਆ, ਇਹ 1 ਵੇ ਕੀਤੀ ਆ। ਇਹ ਜਦੋਂ ਤੁਸੀਂ ਬਿਊਟ ਹਾਊਸ ਤੋਂ ਆਉਂਦੇ ਆ ਤੇ ਇਧਰੋਂ ਪੀਸ ਵੱਲ ਨੂੰ ਹੀ ਜਿਹੜੀ ਜਾਂਦੀ ਆ। ਜਿਹੜਾ ਅੱਧਾ ਰਾਹ ਆ ਉਹ ਸਿਰਫ ਤੁਰਨ ਵਾਸਤੇ ਜਿਹੜਾ ਉਹ ਰੱਖਿਆ, ਤਾਂ ਜੋ ਜਿਹੜੇ ਲੋਕ ਖੱਬੇ ਸੱਜੇ ਆਉਂਦੇ ਆ ਉਹਨਾਂ ਨੂੰ ਜਿਹੜੇ ਉਹ ਪੈਦਲ ਚੱਲਣ ਦੇ ਵਿੱਚ ਆਸਾਨੀ ਜਿਹੜੀ ਹੋਵੇ। ਬਿਲਕੁਲ ਸਾਹਮਣੇ ਪਾਸੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਟਾਇਰਾ ਬਿਊਨਾ ਰੋਡ ਦੇ ਸਾਹਮਣੇ ਕਈ ਏਕੜ ਦੇ ਵਿੱਚ ਜਿਹੜੀ ਪਾਰਕਿੰਗ ਆ ਉਸ ਦਾ ਪ੍ਰਬੰਧ ਉਹਨਾਂ ਨੇ ਕੀਤਾ ਹੈਗਾ ਆ। ਸੋ ਇਹ ਬਿਲਕੁਲ ਥਾਂ ਜਿਹੜੀ ਉਹ ਖਾਲੀ ਕਰਾ ਕੇ ਇਸ ਵਾਰ ਉਹਨਾਂ ਨੇ ਬਹੁਤ ਵੱਡੀ ਜਿਹੜੀ ਪਾਰਕਿੰਗ ਆ ਉਸ ਦਾ ਪ੍ਰਬੰਧ ਜਿਹੜਾ ਉਹ ਕੀਤਾ ਆ। ਸੋ ਇਹ ਜਿਹੜਾ ਨਵਾਂ ਗੇਟ ਆ, ਇਹ ਇਸ ਦੀ ਜਿਹੜੀ ਇੱਥੇ ਕਹਿੰਦੇ ਉਸਾਰੀ ਜਿਹੜੀ ਉਹ ਹੋ ਚੁੱਕੀ ਆ। ਲਾਸਟ ਟਾਈਮ ਹਰਜੋਤ ਸਿੰਘ ਜੀ ਜਦੋਂ ਅਸੀਂ ਆਏ ਸੀਗੇ ਆਪਾਂ ਸੈਟਅਪ ਕਰਨ ਦੇ ਲਈ, ਲਾਈਵ ਸੈਟਅਪ ਦੇ ਲਈ, ਉਦੋਂ ਇਹਦੀ ਕੰਸਟਰਕਸ਼ਨ ਜਿਹੜੀ ਉਹ ਚੱਲ ਰਹੀ ਸੀ। ਬਹੁਤ ਤੇਜ਼ੀ ਦੇ ਨਾਲ ਜਿਹੜੀ ਕੰਸਟਰਕਸ਼ਨ ਆ ਉਹ ਇਹਨਾਂ ਨੇ ਕੰਪਲੀਟ ਕੀਤੀ ਆ। ਤੁਸੀਂ ਦ੍ਰਿਸ਼ ਦੇਖ ਸਕਦੇ ਹੋ, ਬਹੁਤ ਹੀ ਸੁੰਦਰ ਇਸ ਟਾਈਮ ਮਨਮੋਹਕ ਜਿਹੜਾ ਰੂਹਾਨੀ ਦ੍ਰਿਸ਼ ਆ ਗੁਰਦੁਆਰਾ ਸਾਹਿਬ ਟਾਇਰਾ ਬਿਊਨਾ ਯੂਬਾ ਸਿਟੀ, ਜਿੱਥੇ ਸੰਗਤਾਂ ਜਿਹੜੀਆਂ ਉਹ ਪਹੁੰਚ ਰਹੀਆਂ ਆ। ਅੱਜ ਸ਼ਨੀਚਰਵਾਰ ਦਾ ਦਿਨ ਆ, ਕੱਲ ਐਤਵਾਰ ਨੂੰ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਜਾਣਾ ਆ, ਜਿੱਥੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੱਖਾਂ ਹੀ ਜਿਹੜੇ ਸੰਗਤਾਂ ਦੀ ਜਿਹੜੀ ਆ ਉਹ ਉਡੀਕ ਦੇ ਵਿੱਚ ਆ। ਹੁਣੇ ਕੁਝ ਸਮਾਂ ਪਹਿਲਾਂ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਆ ਉਹ ਹੋ ਕੇ ਹਟੀ ਆ। ਜੀ ਹਰਜੋਤ ਸਿੰਘ ਜੀ। ਜੀ ਬਿਲਕੁਲ ਤੁਸੀਂ ਹੁਣ ਦੇਖਦੇ ਆ ਪਈ ਹੈ ਦਿਨ ਸਾਫ਼ ਆ ਤੇ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ। ਪਹਿਲਾਂ ਪਾਣੀ ਵਗੈਰਾ ਕਾਫੀ ਇਕੱਠਾ ਹੋ ਗਿਆ ਸੀ ਮੀਂਹ ਕਰਕੇ, ਪਰ ਹੁਣ ਬਿਲਕੁਲ ਸੁੱਕ ਗਿਆ ਹੈਗਾ। ਸੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ, ਜਿਹੜੇ ਟਰੀ ਆ ਉਹਨਾਂ ਨੇ ਵੀ ਇਸ਼ਨਾਨ ਕਰ ਲਏ, ਐਨ ਬਿਲਕੁਲ ਗ੍ਰੀਨ ਆ ਜੀ। ਬਿਲਕੁਲ। ਸੋ ਇਹਨੇ ਬਲੱਡ ਡਰਾਈਵ ਵੀ ਚੱਲ ਰਹੀ ਹੈਗੀ ਆ। ਆਪਾਂ ਉਧਰ ਲੈ ਚੱਲਦੇ ਹਾਂਜੀ ਉਧਰ ਲੈ ਚੱਲਦੇ ਆ ਜੋ ਆਪਣੇ ਬਿਲਕੁਲ ਆ ਦੇਖੋ ਮੇਨ ਐਂਟਰੈਂਸ ਤੋਂ ਜਦੋਂ ਆਏ ਆ, ਮੈਂ ਆਪਣੇ ਜਿਹੜੇ ਵੀਰ ਆ ਅਜੀਤ ਸਿੰਘ ਨੂੰ ਕਹਿਣਾ ਵੀ ਬਿਲਕੁਲ ਸਾਹਮਣੇ ਪੰਜਾਬੀ ਰੇਡੀਓ USA ਦਾ ਜਿਹੜਾ ਬੂਥ ਆ ਉਹ ਦਿਖਾ ਦੇਣ, ਤਾਂ ਜੋ ਜਿਹੜੇ ਵੀ ਆ ਉੱਥੇ ਨਾਲ ਦੇ ਨਾਲ ਜਿਹੜਾ ਉਹ ਪਤਾ ਲੱਗ ਜਾਂਦਾ ਵੀ ਤੁਸੀਂ ਐਂਟਰੀ ਕਰਦੇ ਹੀ ਸਾਹਮਣੇ ਜਿਹੜਾ ਉਹ ਤੁਸੀਂ ਆਉਣਾ ਆ। ਇੱਧਰ ਗਠੜੀ ਘਰ ਜੋੜਾ ਘਰ ਆ, ਉਹਦੇ ਬਿਲਕੁਲ ਨਾਲ ਜਿਹੜਾ ਪੰਜਾਬੀ ਰੇਡੀਓ USA ਦਾ ਜਿਹੜਾ ਉਹ ਬੂਥ ਆ। ਇੱਧਰ ਗੁਰਦੁਆਰਾ ਸਾਹਿਬ ਆ, ਨਾਲ ਹੀ ਗੁਰਦੁਆਰਾ ਸਾਹਿਬ ਤੋਂ ਖੱਬੇ ਹੱਥ ਜਿਹੜਾ ਤੁਸੀਂ ਦੇਖ ਸਕਦੇ ਆ ਵੀ ਪੰਜਾਬੀ ਰੇਡੀਓ USA ਦਾ ਬੂਥ ਵੀ ਹੈਗਾ ਆ। ਸੋ ਆਓ ਅੱਗੇ ਜਿਹੜਾ ਉਹ ਵੱਧਦੇ ਆ, ਜਿਹੜੀ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਉਹਨਾਂ ਦੇ ਨਾਲ ਗੱਲ ਕਰਦੇ ਆ। ਹਰ ਸਾਲ
ਇਹ ਜਿਹੜਾ ਇੱਥੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਆ ਉਹ ਲਗਾਇਆ ਜਿਹੜਾ ਉਹ ਜਾਂਦਾ ਆ। ਸੋ ਉਸ ਦੇ ਵਿੱਚ ਜਿਹੜੀ ਆਪਾਂ ਜਿਹੜਾ ਤੁਹਾਨੂੰ ਦੱਸਦੇ ਆ। ਸੋ ਇੱਕ ਜਿਹੜੀ ਖਾਸੀਅਤ ਸਾਰੇ ਇਸ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਜਿਹੜੀ ਉਹ ਹੁੰਦੀ ਆ ਵੀ ਤੁਹਾਨੂੰ ਇੱਥੇ ਧਾਰਮਿਕ ਪੰਜਾਬ ਦੇ ਇਤਿਹਾਸ ਦੇ ਨਾਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਆ। ਤੁਸੀਂ ਦੇਖ ਸਕਦੇ ਆ ਸਿਕਸ ਐਜ਼ ਅ ਨੇਸ਼ਨ ਰਿਮੈਂਬਰ ਐਂਡ ਕਮੈਮੋਰੇਟ ਦਾ ਵਿਕਟਮਸ ਆਫ 1984 ਜੈਨੋਸਾਈਡ। ਕੱਲ ਹੀ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ 350 ਮੀਲ ਪੈਦਲ ਮਾਰਚ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ ਨੌਜਵਾਨਾਂ ਦੇ ਦੁਆਰਾ ਸਿੱਖ ਸੰਗਤ ਦੇ ਦੁਆਰਾ ਜਿਹੜਾ ਉਹ ਪੂਰਾ ਕੀਤਾ ਗਿਆ। ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ। ਸੁਸ਼ੀਲ ਜੀ ਆਪਣੇ ਨਾਲ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਸੋ ਤੁਹਾਡਾ ਧੰਨਵਾਦ ਜੀ। ਇਹ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਹੈ ਸਿੱਖ ਕੌਮ ਆ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਰਿਹਾ। ਅਸਲ ਦੇ ਵਿੱਚ ਇਹ ਕੰਪੇਨ ਅਗੇਂਸਟ ਜੈਨੋਸਾਈਡ ਆ। ਅੱਜ ਫਲਸਤੀਨੀਆਂ ਦੇ ਉੱਤੇ ਜੈਨੋਸਾਈਡ ਹੋ ਰਹੀ ਆ, ਇਹ ਕੰਪੇਨ ਉੱਥੇ ਵੀ ਖੜੀ ਆ। ਸਿੱਖ ਜਿਹੜੇ ਆ 1984 ਦੇ ਵਿੱਚ ਨਸਲਕੁਸ਼ੀ ਦਾ ਸ਼ਿਕਾਰ ਹੋਏ ਆ। ਇਹ ਕੰਪੇਨ ਦਾ ਮੈਸੇਜ ਇਹ ਆ ਕਿ ਇਕੱਲੇ ਸਿੱਖ ਨਹੀਂ, ਕੋਈ ਵੀ ਬੰਦਾ ਕਿਸੇ ਵੀ ਕਿਸਮ ਦੀ ਨਸਲਕੁਸ਼ੀ ਦਾ ਸ਼ਿਕਾਰ ਨਾ ਹੋਵੇ। ਇਹ ਉਹਦੀ ਅਵੇਅਰਨੈਸ ਵਾਸਤੇ ਕੰਪੇਨ ਆ ਤੇ ਇਕੱਲੀ ਗੱਲਬਾਤ ਰਾਹੀਂ ਨਹੀਂ। ਜਦੋਂ ਵੀ ਕੋਈ ਸਿੱਖ ਵੀਰ ਭੈਣ ਬਜ਼ੁਰਗ ਬਲੱਡ ਡੋਨੇਟ ਕਰਦਾ ਹੈ ਉਹ 3 ਬੰਦਿਆਂ ਦੀ ਜਾਨ ਬਚਾਉਣ ਦੇ ਵਿੱਚ ਹੈਲਪ ਕਰਦਾ ਹੈ। ਇੱਕ ਥੈਲੀ ਦੇ ਨਾਲ 3 ਜਾਣੇ ਦੀ ਜਾਨ ਬਚਦੀ ਆ। ਸੋ ਇਹ ਹਰ ਸਾਲ ਜਿਵੇਂ ਨਗਰ ਕੀਰਤਨ ਹੁੰਦਾ ਆ, ਜਿਸ ਕੱਲ ਨਗਰ ਕੀਰਤਨ ਇੱਕ ਦਿਨ ਪਹਿਲਾਂ ਇੱਥੇ ਹੁੰਦਾ, ਸੋ ਅਗਲੇ ਸਾਲ ਵੀ ਅੱਜ ਵੀ ਭਰਮਾ ਹੰਗਾਰਾ ਮਿਲਿਆ। ਅਜੇ ਸਵੇਰ ਦਾ ਹੀ ਟਾਈਮ ਹੈ। ਮੋਰ ਦੈਨ 60 ਬੰਦੇ ਜਿਹੜੇ ਆਲਰੇਡੀ ਆ ਚੁੱਕੇ ਆ। ਸੋ ਇਹ ਕੰਪੇਨ ਪਰ ਆਮ ਸਿੱਖ ਚਲਾ ਰਿਹਾ, ਇਹਦੇ ਪਿੱਛੇ ਕੋਈ ਸੰਸਥਾ ਨਹੀਂ, ਪਰ ਹੈਗੀ ਇਹ ਸਿੱਖਾਂ ਦੀ ਆ ਤੇ ਗੁਰੂ ਕਰਕੇ ਆ। ਤੇ ਇਹਦੇ ਵਿੱਚ ਸਰਬੱਤ ਦੇ ਭਲੇ ਚੋਂ ਨਿਕਲੀ ਆ। ਸਰਬੱਤ ਦੇ ਭਲੇ ਦਾ ਜਿਹੜਾ ਕਨਸੈਪਟ ਆ, ਜਿਹੜਾ ਧੌਲ ਧਰਮ ਦਇਆ ਕਾ ਪੂਤ, ਜਿਹੜੀ ਦਇਆ ਆ ਸਾਰਿਆਂ ਨਾਲੋਂ ਵੱਡਾ ਇੱਕ ਬੇਸਿਕ ਪਿਲਰ ਆ ਸਾਡੇ ਧਰਮ ਦਾ। ਜੀ ਜੀ, ਇਹ ਉਹਦੇ ਚੋਂ ਨਿਕਲੀ ਚੀਜ਼ ਆ। ਭਾਈ ਕਨ੍ਹਈਆ ਜੀ ਜਦ ਮੈਦਾਨ ਦੇ ਵਿੱਚ ਸਭ ਨੂੰ ਪਾਣੀ ਪਿਆ ਸਕਦੇ ਆ, ਜਦ ਕਿ ਸਿੱਧਾ ਗੁਰੂ ਸਾਹਿਬ ਦੇ ਨਾਲੋਂ ਟਾਕਰਾ ਲੈ ਰਹੇ ਆ, ਉਹ ਉਦੋਂ ਵੀ ਸਰਬੱਤ ਦੇ ਭਲੇ ਦੀ ਉਦੋਂ ਗੱਲ ਕਰਦੇ ਆ। ਤੇ ਇਸ ਬਲੱਡ ਦੇ ਨਾਲ ਤਾਂ ਕਿੰਨਿਆਂ ਦੀਆਂ ਜਾਨਾਂ ਬਚਦੀਆਂ ਆ। ਦੇਖੋ ਕੈਨੇਡਾ ਦੇ ਵਿੱਚ ਨਾ ਅਪਰੋਕਸੀਮੇਟਲੀ 26 ਸਾਲ ਹੋ ਗਏ ਇਸ ਕੰਪੇਨ ਨੂੰ। ਹਾਂਜੀ, ਉੱਥੇ ਮੋਰ ਦੈਨ 200,000 ਲਾਈਵਸ ਜਿਹੜੀਆਂ ਸੇਵ ਹੋ ਚੁੱਕੀਆਂ। 2 ਲੱਖ ਜਾਨਾਂ ਬਚਾ ਚੁੱਕੇ ਆ। ਹਾਂਜੀ, ਜ਼ਿਆਦਾ ਜਾ ਚੁੱਕੇ ਆ। ਮੈਂ ਇਨਕਰੈਕਟ ਫਿਗਰ ਨਹੀਂ ਦੇ ਦਿੰਦਾ, ਪਰ ਉਹ 2 ਲੱਖ ਤੋਂ ਉੱਪਰ ਨੇ। ਉਹਦਾ ਮਤਲਬ ਇਹ ਹੈ ਕਿ 26 ਸਾਲ 'ਚ ਅਪਰੋਕਸੀਮੇਟਲੀ 36,000 ਤੋਂ ਉੱਪਰ ਬੰਦਿਆਂ ਨੇ ਬਲੱਡ ਦੇ ਦਿੱਤਾ। ਬਲੱਡ ਡੋਨੇਸ਼ਨ ਦੇ ਵਿੱਚ ਇੱਕ ਇਹ ਵੀ ਗੱਲ ਹੈਗੀ ਆ ਕਿ ਹਰ ਬੰਦਾ ਨਹੀਂ ਦੇ ਸਕਦਾ, ਉਹਦੇ 'ਚ ਐਲੀਜੀਬਿਲਿਟੀ ਆ। ਹਾਂਜੀ, ਤੇ ਉਸ ਐਲੀਜੀਬਲ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਬਲੱਡ ਦਿੰਦੇ ਆ ਬੰਦੇ। ਤੇ ਫਿਰ ਇਹ ਵੀ ਹੈ ਸਾਡੀ ਬੈਕਗ੍ਰਾਉਂਡ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਇਸ ਜਿਹੜੀ ਇੱਕ ਹੈਲਦੀ ਹੈਗੀ ਆ ਪਾਰਟਿਸਿਪੇਸ਼ਨ, ਉਹਦੀ ਥੋੜੀ ਜਿਹੀ ਅਵੇਅਰਨੈਸ ਦੀ ਕਮੀ ਆ। ਇਹ ਨਹੀਂ ਵੀ ਉਹ ਚਾਹੁੰਦੇ ਨਹੀਂ ਕਿ ਪਤਾ ਨਹੀਂਗਾ, ਪਰ ਫਿਰ ਵੀ ਇਸ ਨਗਰ ਕੀਰਤਨ ਦੇ ਰਾਹੀਂ 2013 ਦੇ ਵਿੱਚ ਇਹ ਸਟਾਰਟ ਹੋ ਚੁੱਕੀ ਆ ਤੇ ਹਰ ਸਾਲ ਚੱਲਦੀ ਆ। ਇਹ ਇਸੇ ਤਰੀਕੇ ਨਾਲ ਸਿੱਖ ਨੂੰ ਚਲਾਉਂਦੇ ਰਹਿਣਗੇ। ਸਾਡੀ ਇੱਕੋ ਹੀ ਬੇਨਤੀ ਆ, ਅਸੀਂ ਸਾਰੇ ਵਲੰਟੀਅਰ ਆ, ਜਿਵੇਂ ਤੁਸੀਂ ਵੀ ਹੁਣ ਵਲੰਟੀਅਰ ਦੇ ਤੌਰ ਦੇ ਉੱਤੇ ਹੀ ਇਹ ਮੈਸੇਜ ਦੇ ਰਹੇ ਹੋ ਸਿੱਖ ਸੰਗਤ ਨੂੰ। ਸੋ ਵੀ ਅਜਿਹੇ ਕੰਮਾਂ 'ਚ ਆਪਾਂ ਸ਼ਾਮਲ ਹੋਈਏ। ਜਿਹੜੇ ਵੀ ਵੀਰ ਭੈਣ ਹੋਰਨਾਂ ਜਿਹੜੀ ਜਗ੍ਹਾ ਹੈਗੀਆਂ ਨੇ ਅਮਰੀਕਾ ਦੀਆਂ, ਉਹ ਚਾਹੁੰਦੇ ਨੇ ਉਹ ਕੌਮ ਦੇ ਨਾਂ ਦੇ ਅੰਡਰ ਆਪਣੇ ਸ਼ਹਿਰਾਂ ਦੇ ਵਿੱਚ ਜਦੋਂ ਨੂੰ ਅੰਬਰ ਦਾ ਮਹੀਨਾ ਆਉਂਦਾ, ਉਹ ਆਪਣੇ ਨੇੜਲੇ ਖੂਨਦਾਨ ਕੇਂਦਰਾਂ ਦੇ ਵਿੱਚ ਜਾ ਕੇ ਖੂਨਦਾਨ ਕਰਨ ਤੇ ਆਸ-ਪਾਸ ਦੇ ਲੋਕਾਂ ਨੂੰ ਦੱਸਣ ਵੀ ਅਸੀਂ ਇਹ ਕਿਉਂ ਕਰ ਰਹੇ ਹਾਂ, ਕਿ ਅਸੀਂ ਨਸਲਕੁਸ਼ੀ ਦੇ ਸ਼ਿਕਾਰ ਹੋਏ, ਜਿਹੜਾ ਸਾਡਾ ਕੋਈ ਕਸੂਰ ਨਹੀਂ ਸੀ, ਨਹੀਂ ਹੋਣਾ ਚਾਹੀਦਾ ਸੀਗਾ, ਕੋਈ ਵੀ ਬੰਦਾ ਨਾ ਹੋਵੇ। ਸੋ ਇਹ ਮੈਸੇਜ ਜੀ। ਸੋ ਪਿਛਲੇ ਸਾਲ ਤੁਸੀਂ ਦੱਸ ਸਕਦੇ ਆ ਕਿੰਨੇ ਕੁ ਜਾਣਿਆਂ ਨੇ ਡੋਨੇਟ ਕੀਤਾ ਸੀਗਾ? ਕੋਈ ਹੈ ਆંકੜਾ ਇੱਥੇ? ਹਾਂਜੀ, ਇੱਥੇ ਪਿਛਲੇ ਸਾਲ ਦੇਖੋ, ਇਹ ਡਿਪੈਂਡ ਕਰਦਾ ਤੁਹਾਡੇ ਕੋਲ ਬੱਸਾਂ ਕਿੰਨੀਆਂ ਨੇ। ਅੱਜ ਇਸ ਵਾਰ ਕਿੰਨੀਆਂ ਆ? ਇਸ ਵਾਰ ਹੈਗੀਆਂ 4 ਬੱਸਾਂ। ਸੋ ਅਪਰੋਕਸੀਮੇਟਲੀ ਜੇ ਮੈਂ ਗਲਤ ਨਾ ਹੋਵਾਂ, ਇਹਨਾਂ ਕੋਲ ਕਪੈਸਿਟੀ ਹੋਊਗੀ 125 ਬੰਦਿਆਂ ਦੀ। ਇੱਕ ਬੱਸ ਦੀ? ਨਹੀਂ, ਟੋਟਲ 4 ਦੀ। ਹਾਂਜੀ, ਠੀਕ ਆ। ਪ੍ਰੋਸੈਸ ਕਰਨ ਦੀ ਜਿਹੜਾ ਇਹਨਾਂ ਕੋਲ ਟਾਈਮ ਹੈਗਾ ਆ। ਤੇ ਐਤਕੀ ਇਹਨਾਂ ਨੇ ਕੰਮ ਵਧੀਆ ਕੀਤਾ। ਕੱਲ ਹੀ ਆ ਗਈਆਂ ਸੀ ਬੱਸਾਂ। ਕੱਲ ਹਾਂਜੀ, ਮੈਂ ਦੇਖਿਆ ਸੀ ਆਉਂਦਿਆਂ ਨੂੰ ਸੈਟਅਪ ਕਰਕੇ। ਤੇ ਇਹ ਹੁਣ ਇਹ ਜਿਹੜੇ ਇੱਥੇ ਦਾ ਕੰਮ ਲੋਕਲ ਬੰਦੇ ਹੀ ਕਰ ਰਹੇ ਆ, ਬੜੀ ਖੁਸ਼ੀ ਦੀ ਗੱਲ ਆ। ਅਸੀਂ ਇਹ ਵੀ ਚਾਹਾਂਗੇ ਕਿ ਜੇ ਕੋਈ ਵੀਰ ਭੈਣ ਇਹਦੇ ਵਾਸਤੇ ਇੱਥੇ ਲੋਕਲ ਵਲੰਟੀਅਰ ਦੇ ਵਿੱਚ ਸ਼ਾਮਲ ਹੋਣ ਤੇ ਬਹੁਤ ਵਧੀਆ ਗੱਲ ਆ। ਆਪਾਂ ਇਕੱਠੇ ਕੰਮ ਕਰ ਸਕਦੇ ਆ। ਅਸੀਂ ਆ ਕੇ ਅਸੀਂ ਤਾਂ ਮੋਟੀਵੇਟ ਹੀ ਕਰਨਾ। ਕਿੰਨੇ ਵਜੇ ਤੱਕ ਇਹ ਡੋਨੇਸ਼ਨ ਚੱਲੇਗੀ, ਬਲੱਡ ਡੋਨੇਸ਼ਨ? ਹੁਣ ਤੋਂ ਅਪਰੋਕਸੀਮੇਟਲੀ 2.5 ਘੰਟੇ ਹੋਰ ਹੈਗੇ। ਠੀਕ ਹੈ।
ਤੇ ਦੁਪਹਿਰ ਦੇ ਮਤਲਬ 2-3 ਵਜੇ ਤੱਕ 3 ਵਜੇ ਤੱਕ 3 ਵਜੇ ਤੱਕ ਜਿਹੜੀ ਹਾਂਜੀ ਉਹ ਰਹਿਣੀ। 2:30 ਵਜੇ ਤੱਕ ਰਹਿਣੀ ਆ। ਠੀਕ ਸੋ ਆ। ਜਿਹੜੇ ਵੀ ਵੀਰ ਭੈਣ ਸੁਣ ਰਹੇ ਆ ਇੱਥੇ ਪੰਡਾਲ ਦੇ ਵਿੱਚ ਨੇ, ਹਾਲ ਦੇ ਵਿੱਚ ਨੇ ਜਾਂ ਬਾਹਰ ਨੇ, ਉਹਨਾਂ ਨੂੰ ਬੇਨਤੀ ਆ ਕਿ ਕੋਈ ਵੀ ਵੀਰ ਭੈਣ ਬਜ਼ੁਰਗ 18 ਸਾਲ ਦੀ ਉਮਰ ਤੋਂ ਲੈ ਕੇ 60 ਸਾਲ ਤੱਕ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਠਮਾਰੀ ਨਹੀਂ ਹੈਗੀ, ਉਹ ਜ਼ਰੂਰ ਆ ਕੇ ਪਾਰਟਿਸਿਪੇਟ ਕਰਕੇ ਬਲੱਡ ਡੋਨੇਸ਼ਨ ਕਰਨ ਦੇ 3 ਬੰਦਿਆਂ ਦੀ ਜਾਨਾਂ ਬਚਦੀਆਂ। ਜ਼ਿੰਦਗੀ 'ਚ ਪੈਸੇ ਦੇ ਕੇ ਟੈਂਪਰੇਰੀ ਦਾ ਜਾਨ ਬਚਾ ਸਕਦੇ ਹੋ, ਪਰ ਖੂਨਦਾਨ ਦੇ ਕੇ ਤੁਸੀਂ ਕਿਸੇ ਨੂੰ ਜੀਂਦੇ ਰਹਿਣ 'ਚ ਮਦਦ ਕਰਦੇ ਹੋ। ਸੋ ਇਹ ਮੈਸੇਜ ਸਾਡੇ ਗੁਰੂ ਦਾ ਆ। ਅਸੀਂ ਉਹਦੇ ਗੁਰੂ ਦੇ ਚੇਲੇ ਹਾਂ ਤੇ ਅਸੀਂ ਇਸ ਚੀਜ਼ ਨੂੰ ਵਧਾਉਣ ਦੇ ਵਿੱਚ ਹੀ ਆਪਣੇ ਆਪ ਨੂੰ ਸਾਡੀ ਇੱਕ ਛੋਟੀ ਜਿਹੀ ਕੰਟਰੀਬਿਊਸ਼ਨ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਾਲ ਦੇ ਨਾਲ ਮੈਂ ਦਿਖਾਉਂਦਾ ਆ ਵੀ ਜਿਹੜਾ ਸਰੋਂ ਦਾ ਫੁੱਲ, ਜਿਹੜਾ ਸਿੱਖ ਨਸਲ ਕੁਸ਼ੀ ਦਾ ਜਿਹੜਾ ਪ੍ਰਤੀਕ ਆ, ਆਪਾਂ ਸਭ ਨੂੰ ਹੀ ਪਤਾ ਵੀ ਸਰੋਂ ਦਾ ਫੁੱਲ ਬਹੁਤ ਕਾਮਨ ਆ ਪੰਜਾਬ ਦੇ ਵਿੱਚ। ਰੈੱਡ ਫੁੱਲ ਹੁੰਦਾ ਆ ਜਦੋਂ ਕਾਮਨਵੈਲਥ ਵਾਲਿਆਂ ਵਾਲੇ ਆਪਣੇ ਜਿਹੜੇ ਵਰਲਡ ਵਾਰ ਵਾਲਿਆਂ ਨੂੰ ਯਾਦ ਕਰਦੇ ਆ, ਤੇ ਜਿਹੜਾ ਸਰੋਂ ਦਾ ਫੁੱਲ ਆ ਪੰਜਾਬ ਨੂੰ, ਸਿੱਖਾਂ ਨੂੰ ਇਹ ਉਸ ਦੀ ਯਾਦ ਆ, ਇਸ ਪੰਜਾਬ ਦਾ ਪ੍ਰਤੀਕ ਆ, ਸਿੱਖ ਦਾ ਪ੍ਰਤੀਕ ਆ। ਤੁਸੀਂ ਦੇਖ ਸਕਦੇ ਆ ਵੀ ਸਰੋਂ ਦਾ ਫੁੱਲ ਸਿੱਖ ਨਸਲ ਕੁਸ਼ੀ ਦਾ ਪ੍ਰਤੀਕ ਆ। ਇਹ ਉਹਨਾਂ ਨੇ ਇਸ ਦੇ ਵਿੱਚ ਨਾਲ ਐਡ ਕੀਤਾ। ਵੀਰ ਜੀ ਆਪਣੇ ਨਾਲ ਜੁੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਆਪ ਦਾ? ਮੇਰਾ ਨਾਮ ਹਰਕੀਰਤ ਸਿੰਘ ਆ ਜੀ। ਮੈਂ ਸਰੀ ਤੋਂ ਆਇਆ। ਆ ਥੋੜਾ ਜਿਹਾ ਇੱਧਰ ਨੂੰ ਆ ਜਾਓ, ਪਿੱਛੋਂ ਆਵਾਜ਼ ਥੋੜੀ ਜ਼ਿਆਦਾ ਜੀ। ਜਿਵੇਂ ਸੁਨੀਲ ਜੀ ਨੇ ਦੱਸਿਆ, ਅਸਲੀ ਕੰਪੇਨ ਤਾਂ ਆਪਣੀ ਇਹ ਹੈ ਵੀ ਜਦੋਂ ਆਪਾਂ ਖੂਨਦਾਨ ਦੇ ਕੇ ਜਾਨਾਂ ਬਚਾਉਂਦੇ ਆ ਤੇ ਨਸਲ ਕੁਸ਼ੀ ਦੇ ਸ਼ਿਕਾਰ ਹੋਏ ਜਿਹੜੇ 84 ਦੇ ਵਿੱਚ, ਉਹਨਾਂ ਨੂੰ ਆਪਾਂ ਯਾਦ ਕਰਦੇ ਆ। ਵੀ ਠੀਕ ਹੈ ਕਿ ਆਪਾਂ ਉਹਨਾਂ ਨੂੰ ਨਹੀਂ ਬਚਾ ਸਕੇ, ਪਰ ਹੁਣ ਉਹਨਾਂ ਨੂੰ ਯਾਦ ਕਰਕੇ ਆਪਾਂ ਕਹਿੰਦੇ ਆ ਵੀ ਅਸੀਂ ਹੋਰ ਨੁਕਸਾਨ ਹੋਣੋਂ ਬਚਾਈਏ, ਲੋਕਾਂ ਨੂੰ ਅਵੇਅਰ ਕਰੀਏ ਵੀ ਇਹ ਵਾਪਰ ਸਕਦਾ ਫੇਰ। ਇਸੇ ਤਰ੍ਹਾਂ ਹੀ ਹੁਣ ਜਿਵੇਂ ਅਸੀਂ ਰਿਟਾਇਰ ਹੋ ਗਏ ਆ, ਪਹਿਲਾਂ ਇਹਦੇ ਵਿੱਚ ਖੂਨਦਾਨ 'ਚ ਪੂਰਾ ਭਾਗ ਲੈਂਦੇ ਸੀ। ਫਿਰ ਇੱਕ ਹੁਣੇ ਵਲੰਟੀਅਰਾਂ ਨੇ ਇਸ ਕੰਪੇਨ ਨਾਲ ਹੀ ਸ਼ੁਰੂ ਕੀਤੀ ਆ ਵੀ ਅਸੀਂ ਆ ਆਪਣੇ ਕੋਟਾਂ ਤੇ ਇਦਾਂ ਦੇ ਬਣਾ ਕੇ ਫਲਾਵਰ ਲਾਈਏ ਕਿ ਅਸੀਂ ਕੰਸਰਨ ਆ ਵੀ ਸਾਡੀ ਨਸਲ ਕੁਸ਼ੀ ਹੋਈ ਆ, ਵੀ ਅਸੀਂ ਸਾਨੂੰ ਯਾਦ ਆ। ਜਿਵੇਂ ਰੈੱਡ ਪੋਪੀ ਜਿੱਦਾਂ ਕਾਫੀ ਲਾਉਂਦੇ ਆ, ਉਹ ਲਾਉਂਦੇ ਆ ਵੀ ਅਸੀਂ ਸਿੱਖ ਆ ਜਿਹੜੇ ਆਪ ਦੀ ਜਿਹੜੀ ਸਾਡੇ ਤੇ ਤਸ਼ੱਦਦ ਹੋਇਆ ਜਾਂ ਸਾਡੇ ਲੋਕਾਂ ਨੂੰ ਬੇਕਸੂਰਾਂ ਨੂੰ ਮਾਰ ਦਿੱਤਾ ਗਿਆ, ਉਹਨਾਂ ਦੀ ਯਾਦ ਦੇ ਵਿੱਚ ਲਾਈਏ। 100,000 ਲੋਕ ਬਰਨ ਲਾਈਵ ਕਰ ਦਿੱਤੇ, ਜਿਉਂਦੇ ਸਾੜ ਦਿੱਤੇ ਗਏ। ਸੋ ਇਹ ਆ ਵੀ ਜਿਹੜੇ ਖੂਨਦਾਨ ਨਹੀਂ ਕਰ ਸਕਦੇ, ਜਦੋਂ ਆਪਾਂ ਇਕੱਠਾਂ ਦੇ ਵਿੱਚ ਵਿਚਰਦੇ ਆ ਜਾਂ ਨਵੰਬਰ ਦੇ ਮਹੀਨੇ ਦੇ ਪਹਿਲੇ ਵੀਕ, ਤੇ ਇਹ ਆਪਾਂ ਆਪਣੇ ਕੋਟਾਂ ਤੇ ਲਾਈਏ ਬਣਾ ਕੇ, ਤਾਂ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ ਵੀ ਸਾਡੇ ਨਾਲ ਆਹ ਕੁਝ ਵਾਪਰਿਆ। ਬਹੁਤ ਵਧੀਆ ਇਹ ਸਿੰਬਲ ਆ ਰੈਕੋਗਨਾਈਜ਼ ਕਰਨ ਦੇ ਲਈ, ਤੇ ਨਾਲ ਦੇ ਨਾਲ ਜਿਹੜਾ ਆ ਇਹ ਦੱਸਣ ਦੇ ਲਈ ਵੀ ਸਰੋਂ ਦਾ ਫੁੱਲ ਲਾ ਕੇ ਆਪਾਂ ਉਹਨਾਂ ਨੂੰ ਯਾਦ ਜਿਹੜਾ ਕਰ ਰਹੇ। ਬਹੁਤ ਬਹੁਤ ਧੰਨਵਾਦ ਹਰਕੀਰਤ ਜੀ। ਸੋ ਆਓ ਅੱਗੇ ਜਿਹੜਾ ਉਹ ਵਧਦੇ ਆ, ਜਿੱਥੇ ਇੱਕ ਪਾਸੇ ਬਲੱਡ ਡੋਨੇਸ਼ਨ ਜਿਹੜੀ ਉਹ ਹੋ ਰਹੀ ਆ, ਇਹਦੇ ਨਾਲ ਹੀ ਅੱਗੇ ਜਿਹੜੇ ਅਮਰੀਕਨ ਰੈੱਡ ਕਰਾਸ ਵਾਲੇ ਵੀ ਆ ਜੀ। ਜੀ ਬਿਲਕੁਲ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈਗਾ ਆਪਾਂ ਇੱਥੇ ਖੜੇ ਹੈਗੇ ਆ, ਬਲੱਡ ਡਰਾਈਵ ਚੱਲ ਰਹੀ ਹੈਗੀ ਆ। ਪਿਛਲੇ ਬਹੁਤ ਸਾਲਾਂ ਤੋਂ ਕੈਨੇਡਾ ਤੋਂ ਆ ਕੇ ਜਿਹੜੇ ਵੀਰ ਆ ਇਹ ਸੇਵਾ ਕਰਦੇ ਹੈਗੇ ਆ। ਰਾਜਕਨਵੀਰ ਸਿੰਘ ਹੁਣੀ ਐਕਸਪਲੇਨ ਕੀਤਾ ਹੀ ਆ ਕਿਸ ਤਰ੍ਹਾਂ ਸਰੋਂ ਦਾ ਫੁੱਲ ਜਿਹੜਾ ਸਿੱਖ ਨਸਲ ਕੁਸ਼ੀ ਦਾ ਪ੍ਰਤੀਕ ਆ, ਮਸਟਰਡ ਫਲਾਵਰ ਸਿੰਬਲ ਆਫ ਸਿੱਖ ਜੈਨੋਸਾਈਡ। ਬਾਹਰ ਵਾਸਤੇ ਸਿੱਖ ਹਜੇ ਵੀ ਜਿਹੜੇ ਆ ਯਾਦ ਕਰ ਰਹੇ ਆ ਜੋ ਸਾਡਾ ਕਤਲੇਆਮ ਹੋਇਆ ਸੀ। ਸੋ ਆਪਾਂ ਸਾਡੇ ਨਾਲ ਇੱਥੇ ਰੈੱਡ ਕਰਾਸ ਵਾਲੇ ਆ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਹੈਲੋ ਹੈਲੋ, how are you? Good. So far, how many people have registered? I'm going to defer you to Frances. She would We just set up, so there's that. We haven't seen a lot of traffic, but it's increasing. It's increasing. We are very grateful for the opportunity to be here and very happy to be here. Thank you. So this time, your first time over here, or you've been here before? We've been here before in the past. I think the last 6 years we haven't been able to come. So this is our first time in 5 years that we're here. So we are just basically bringing information about preparedness, disaster preparedness, and the resources of the Red Cross to the community. So we're just happy to be here. Okay. So you are here for the first time, but I know they have been here for last 6-7 years. Yes. Yeah, so no, basically what we want is to establish a good relationship with the community, let the community know that we do have an office here in Yuba City, and there's a lot of resources that we have. We have a lot of free courses. We offer free hands-only CPR,
and a lot of preparedness disasters courses that we can go anywhere. We can go to schools, we can go to temples, we can go to churches, anywhere, and also let the community know that we are looking for volunteers. Yes. Thank you for your services. Okay, thank you. Thanks. Thank you. So these guys, they were helping. They were from American Red Cross and helping with the blood drive. ਸੋ ਸਾਧ ਸਿੰਘ ਜੀ, ਆਪਾਂ ਇਸ ਤੋਂ ਬਾਅਦ ਚੱਲਦੇ ਹਾਂ ਆਪਣੇ ਜਿੱਧਰ ਸਾਡਾ ਬੂਥ ਲੱਗਾ ਹੋਇਆ ਹੈਗਾ ਤੇ